ਬਿਸਮਿल्लाहिर्रहमानिर्रहीम ਤੇ अस्सलाम वालेकुम। 26 ਜੂਨ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਇਹ ਹੈ ਕਿ ਦੁਨੀਆ ਮਾਰਸ ਤੇ ਅੱਪੜ ਗਈ ਹੈ। ਕੋਈ AI ਟੈਕਨੋਲੋਜੀ ਕੱਢ ਰਿਹਾ ਤੇ ਕਿਸੇ ਨੇ ਰਿਬੋਟ ਬਣਾ ਛੱਡੇ ਨੇ ਤੇ ਕਿਸੇ ਨੇ ਇਹੋ ਜਿਹੇ ਕੰਮ ਕਰ ਛੱਡੇ ਨੇ ਕਿ ਜਿਹੜੇ ਅਸੀਂ ਅਜੇ ਪਤਾ ਨਹੀਂ 100 ਸਾਲ ਤੱਕ ਕਰਨੇ ਨੇ ਕਿ ਨਹੀਂ। ਪਰ ਸਾਡਾ ਰੌਲਾ ਇਹ ਵੀ ਸਾਡੇ ਤੇ ਅਜੇ ਨਿਕਾਹ ਸਿੱਧੇ ਨਹੀਂ ਹੋਣ ਡਏ। ਹਾਂਜੀ, ਹੁਣ ਖਬਰ ਪਾਕਿਸਤਾਨ ਤੋਂ ਇਹ ਆਈ ਹੈ ਵੀ ਅਸੀਂ ਨਿਕਾਹ ਹੀ ਪੁੱਠੇ ਪੜਵਾਈ ਜਾ ਰਹੇ। ਅੱਛਾ ਚਲੋ, ਹੋ ਸਕਦਾ ਪੜ੍ਹਾ ਠੀਕ ਰਹੇ हैं ਲੇਕਿਨ ਲਿਖ ਪੁੱਠੇ ਰਹੇ। ਇਹ ਖਬਰ ਹੈ ਜੀ, ਵਜ਼ਾਰਤ ਕਾਨੂੰਨ व इंसाफ ਸਰਕਾਰੀ ਸਤ੍ਹਾ ਤੇ ਨਿਕਾਹਨਾਮੇ ਦਾ ਉਰਦੂ ਤਰਜਮਾ ਹੀ ਮੌਜੂਦ ਨਹੀਂ। ਬੱਲੇ ਹੋ ਸ਼ੇਰ ਬੱਗਿਓ, ਮਤਲਬ ਕਿ ਇਸ ਤੋਂ ਚੰਗਾ ਕੰਮ ਹੋਰ ਕਿਹੜਾ ਹੋ ਸਕਦਾ ਸੀ। ਨਿਕਾਹ ਦੇ ਵਿੱਚ ਦੋ ਪਾਰਟੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੈ, ਇੱਕ ਖਾਤੂਨ ਤੇ ਇੱਕ ਮਰਦ, ਉਹਨਾਂ ਦੇ ਦਰਮਿਆਨ ਇਹ ਐਗਰੀਮੈਂਟ ਹੈ। ਤੇ ਹੁਣ ਇਹ ਪਤਾ ਲੱਗਾ ਹੈ ਵੀ ਪਾਕਿਸਤਾਨ ਦੇ ਵਿੱਚ ਉਰਦੂ ਟਰਾਂਸਲੇਸ਼ਨ ਹੀ ਮੌਜੂਦ ਨਹੀਂ ਹੈ। ਸਾਰਿਆਂ ਨੇ ਆਪਣੀ ਆਪਣੀ ਮਰਜ਼ੀ ਦੀ ਟਰਾਂਸਲੇਸ਼ਨ ਕੀਤੀ ਹੈ। ਜਿਹੜਾ ਗਜ਼ਟ ਆਫ ਪਾਕਿਸਤਾਨ ਹੈ, ਉਹਦਾ ਜਿਹੜਾ ਕਾਨੂੰਨੀ ਨਿਕਾਹਨਾਮਾ ਹੈ, ਉਹਦੀ ਜਿਹੜੀ ਤਹਿਰੀਰ ਹੈ ਉਹ ਅੰਗਰੇਜ਼ੀ 'ਚ ਹੈ। ਉਸ ਅੰਗਰੇਜ਼ੀ ਨੂੰ ਆਪਣੀ ਆਪਣੀ ਮਰਜ਼ੀ ਦੇ ਨਾਲ ਟਰਾਂਸਲੇਟ ਕੀਤਾ ਹੈ। ਇਹ ਹੁਣ ਤੁਸੀਂ ਕਹੋਗੇ ਵੀ ਇਹਦੇ 'ਚ ਕਿਹੜਾ ਰੌਲਾ ਹੈ ਗਿੱਲ ਸਾਹਿਬ, ਜੇ ਆਪਣੀ ਆਪਣੀ ਮਰਜ਼ੀ 'ਚ ਟਰਾਂਸਲੇਟ ਕੀਤਾ ਹੈ ਤੇ ਇਸ ਗੱਲ ਨੂੰ ਐਡਾ ਵਧਾ ਕਿਉਂ ਰਹੇ ਹੋ? ਇਹਦੇ ਵਿੱਚ ਰੌਲਾ ਕੀ ਹੈ ਮੈਂ ਦੱਸਣਾ ਤੁਹਾਨੂੰ। ਕੁਝ ਲੋਕਾਂ ਨੇ ਇਹਨੂੰ ਇਸ ਤਰੀਕੇ ਨਾਲ ਟਰਾਂਸਲੇਟ ਕੀਤਾ ਹੈ ਕਿ ਜਿਹੜੇ ਖਵਾਤੀਨ ਦੇ ਹਕੂਕ ਹੈ ਉਹ ਹੀ ਕੁੱਟ ਜਾਂਦੇ ਨੇ। ਉਹਦੀ ਟਰਾਂਸਲੇਸ਼ਨ ਇਹੋ ਜਿਹੀ ਕੀਤੀ ਹੋਈ ਹੈ ਕਿ ਉਹਦੇ 'ਚ ਖਵਾਤੀਨ ਨੂੰ ਬਰਾਬਰ ਦੇ ਹਕੂਕ ਨਹੀਂ ਲੱਭਦੇ। ਅਦਾਲਤਾਂ 'ਚ ਜਿਸ ਵੇਲੇ ਮਾਮਲਾ ਗਿਆ ਤੇ ਲਾਹੌਰ ਹਾਈ ਕੋਰਟ ਨੇ ਇਹਦੇ 'ਤੇ ਇੱਕ ਫੈਸਲਾ ਕੀਤਾ ਕਿ ਇਹ ਜ਼ਰਾ ਚੈੱਕ ਕਰੋ ਕਿ ਇਹ ਕਿੱਥੋਂ ਆਇਆ ਹੈ ਨਿਕਾਹਨਾਮਾ। ਇਹ ਜਿਹੜੇ ਮੁਖਤਲਿਫ ਨਿਕਾਹਨਾਮੇ ਫਿਰਨ ਡਏ ਨੇ, ਇਹਨਾਂ ਦੇ ਵਿੱਚ ਕਿਸੇ 'ਚ ਔਰਤ ਦਾ ਕੋਈ ਹੱਕ ਸਲਬ ਕਰ ਲਿਆ ਜਾਂਦਾ ਹੈ ਤੇ ਦੂਜੇ 'ਚ ਦੂਸਰਾ। ਇਹ ਮੁਖਤਲਿਫ ਨਿਕਾਹਨਾਮੇ ਕਿਉਂ ਨੇ? ਇਹਨਾਂ ਦਾ ਰੌਲਾ ਕੀ ਹੈ? ਜਿਸ ਵੇਲੇ ਥੋੜ੍ਹੀ ਜਿਹੀ ਤਹਿਕੀਕ ਕੀਤੀ ਤੇ ਪਤਾ ਇਹ ਲੱਗਾ ਵੀ ਨਿਕਾਹਨਾਮਾ ਤੇ ਕਿਤੇ ਮੇਰਾ ਖਿਆਲ ਅੰਗਰੇਜ਼ ਬਹਾਦਰ ਨੇ ਬਣਾ ਕੇ ਦਿੱਤਾ ਹੋਣਾ ਸਾਨੂੰ, ਜਾਂ ਅਸੀਂ ਅਗਰ ਆਪ ਵੀ ਬਣਾਇਆ ਤੇ ਅੰਗਰੇਜ਼ੀ 'ਚ ਬਣਾਇਆ ਹੈ। ਉਰਦੂ ਦੀ ਤੇ ਕਦੇ ਟਰਾਂਸਲੇਸ਼ਨ ਕਰਨ ਦਾ ਮੌਕਾ ਹੀ ਕੋਈ ਨਾ ਲੱਭਾ। ਤੁਹਾਡਾ ਭਲਾ ਹੋ ਗਿਆ, 26 ਕਰੋੜ ਅਯਾਣੇ ਜੰਮ ਛੜੇ ਜੇ। ਤੇ ਮੇਰਾ ਮਤਲਬ ਉਹ ਪਤਾ ਨਹੀਂ ਕਿੰਨੇ ਕੁ ਹੋਰ ਜੰਮੇ, ਕਈ ਤੇ ਉੱਤੇ ਵੀ ਅੱਪੜ ਗਏ ਨੇ। ਪਾਕਿਸਤਾਨ ਜਦੋਂ ਦਾ ਬਣਿਆ ਉਦੋਂ ਦੀ ਮੈਂ ਗੱਲ ਕਰਨ ਡਿਆ। ਤੇ ਵਾਇਰਲ ਇਸ ਵੇਲੇ ਕੋਈ 26-27 ਕਰੋੜ ਅਯਾਣੇ ਤੇ ਜੰਮੇ ਜੇ ਨਾ, ਤੇ ਉਹ ਗਲਤ ਨਿਕਾਹਨਾਮੇ ਜਿਹੜੇ ਨੇ ਉਹਨਾਂ ਦੇ ਉੱਤੇ ਕੰਮ ਕਰ ਦਿੱਤਾ ਜੇ। ਮੇਰਾ ਮਤਲਬ ਹੈ ਕਿ ਉਹ ਨਿਕਾਹਨਾਮੇ ਜਿਹੜੇ ਨੇ ਉਹਨਾਂ ਦੇ ਉੱਤੇ ਖਵਾਤੀਨ ਦੇ ਜਿਹੜੇ ਮੁਨਾਸਬ ਹਕੂਕ ਨੇ ਉਹ ਹੀ ਨਹੀਂ ਉਹਨਾਂ ਨੂੰ ਦਿੱਤੇ ਗਏ। ਇਹ ਹੁਣ ਜੀ ਇੱਕ ਫੈਡਰਲ ਲੈਵਲ ਦੇ ਉੱਤੇ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਸੂਬਿਆਂ ਦੇ ਕੋਲੋਂ ਨਿਕਾਹਨਾਮੇ ਦੇ ਵਰਜਨ ਮੰਗੇ ਗਏ ਨੇ ਕਿ ਜੀ ਉਰਦੂ 'ਚ ਤੁਹਾਡੇ ਕੋਲ ਉਹ ਕਿੱਥੋਂ ਲਿਆਉਣਗੇ ਵਰਜਨ। ਮੈਂ ਦੱਸਿਆ ਤੇ ਹੈ ਉੱਥੇ ਵੀ ਕਈ ਟਰਾਂਸਲੇਸ਼ਨਾਂ ਚੱਲਣ ਰਹੀਆਂ ਨੇ। ਹੁਣ ਮੁਸਲਿਮ ਫੈਮਿਲੀ ਲਾਜ਼ ਆਰਡੀਨੈਂਸ ਦੇ ਵਿੱਚ ਤਰਮੀਮ ਦਾ ਜਾਇਜ਼ਾ ਲਿਆ ਜਾ ਰਿਹਾ। ਰੱਬ ਹੀ ਖੈਰ ਕਰੇ, ਇੱਕ ਪਾਸੇ 27ਵੀਂ ਤਰਮੀਮ ਕਰਨ ਲੱਗੇ ਨੇ ਹਾਫਿਜ਼ ਸਾਹਿਬ, ਉੱਥੇ ਪਤਾ ਲੱਗਾ ਵੀ ਉਹ ਸਰਬਰਾਹ ਹੋਣ ਲੱਗੇ ਨੇ ਮੁਲਕ ਦੇ। ਇਹ ਜ਼ਾਹਿਰ ਹੈ ਗੌਸਪ ਹੀ ਚੱਲ ਰਹੀ ਹੈ ਇਸ ਵੇਲੇ, ਚੁਗਲੀ ਇਹ ਚੱਲ ਰਹੀ ਹੈ, ਉੜਦੀ ਖਬਰ ਮੈਂ ਹੀ ਕਹਾਂਗਾ। ਇਹਦਾ ਕੋਈ ਪੱਕਾ ਨਹੀਂ ਪਤਾ ਕਿ ਅਜੇ ਉਹਨਾਂ ਨੇ ਪੱਕਾ ਪ੍ਰੋਗਰਾਮ ਬਣਾ ਲਿਆ ਕਿ ਨਹੀਂ, ਲੇਕਿਨ ਗੌਸਪ ਇਹ ਹੈ ਕਿ ਹੁਣ 27ਵੀਂ ਤਰਮੀਮ ਕਰਨ ਦੇ ਬਾਰੇ ਮੁਕੰਮਲ ਸੋਚਿਆ ਜਾ ਰਿਹਾ। ਦੂਜੇ ਪਾਸੇ ਹੁਣ ਆਉਂਦੇ ਨੇ ਕਿ ਇਹ ਸ਼ਿਕ 10A ਜਿਹੜੀ ਹੈ ਉਹਦੇ ਵਿੱਚ ਹੁਣ ਤਬਦੀਲੀ ਕਰਨੀ ਹੈ। ਰੱਬ ਹੀ ਖੈਰ ਕਰੇ ਕਿਤੇ ਇਹ ਨਾ ਹੋਵੇ ਕਿ ਜੀ ਉੱਥੇ ਵੀ ਹਲਫ ਦੇਣਾ, ਕਿਤੇ DG ISPR ਸਾਹਿਬ ਨਾਲ ਕੋਈ ਹਲਫ ਲੈਣ ਡਏ ਹੁਣ ਲੋਕਾਂ ਕੋਲ ਨਿਕਾਹ ਕਰਨ ਤੋਂ ਪਹਿਲਾਂ। ਤੇ ਇਹ ਹੁਣ ਕਿਹੋ ਜਿਹੀ ਤਬਦੀਲੀ ਕਰਦੇ ਨੇ ਇਹ ਸਾਡੇ ਇਲਮ 'ਚ ਨਹੀਂ ਹੈ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੇ ਉਹ ਬੜੀ ਇੰਟਰਸਟਿੰਗ ਖਬਰ ਹੈ। ਉਹ ਚੇਅਰਮੈਨ PCB ਜਨਾਬ ਮੋਹਸਿਨ ਨਕਵੀ ਸਾਹਿਬ ਜਿਹੜੇ ਨੇ, ਉਹਨਾਂ ਦੀ ਜਿਹੜੀ ਅਪਾਇੰਟਮੈਂਟ ਐਜ਼ ਅ ਚੇਅਰਮੈਨ PCB ਉਹਨੂੰ ਗੈਰ ਕਾਨੂੰਨੀ ਹੋਣ ਦੀ ਵਜ੍ਹਾ ਤੋਂ ਉਹਨੂੰ ਚੈਲੰਜ ਕੀਤਾ ਗਿਆ ਸੀ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ। ਇਹ ਕੋਈ ਸਾਲ ਪਹਿਲਾਂ ਚੈਲੰਜ ਕੀਤਾ ਗਿਆ ਸੀ ਤੇ ਤੁਹਾਨੂੰ ਪਤਾ ਹੀ ਹੈ, ਦੱਸਿਆ ਹੈ ਕਿ ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਉਹਨਾਂ ਦੇ ਬੜੇ ਕਰੀਬੀ ਨੇ ਮੋਹਸਿਨ ਨਕਵੀ ਸਾਹਿਬ। ਤੇ ਮੋਹਸਿਨ ਨਕਵੀ ਸਾਹਿਬ ਨੂੰ ਫਿਰ ਕੌਣ ਹੱਥ ਪਾਵੇ? ਅਦਾਲਤ ਨੇ ਉਹਨਾਂ ਦਾ ਕੇਸ ਹੀ ਨਹੀਂ ਲਾਇਆ। ਸੁਣਨਾ ਤੇ ਅਗਲੀ ਗੱਲ ਹੈ, ਉਸ ਕੇਸ ਨੂੰ ਲਾਇਆ ਹੀ ਨਹੀਂ। ਹੁਣ ਇੱਕ ਬੜੇ ਤਗੜੇ ਜੱਜ ਨੇ, ਤੁਹਾਨੂੰ ਪਤਾ ਚੀਫ ਜਸਟਿਸ ਸਰਫਰਾਜ਼ ਡੋਗਰ ਸਾਹਿਬ 15ਵੇਂ ਨੰਬਰ 'ਤੇ ਸਨ ਲਾਹੌਰ ਹਾਈ ਕੋਰਟ 'ਚ, ਉੱਥੋਂ ਚੁੱਕ ਕੇ ਇੱਥੇ ਲਿਆਂਦਾ ਗਿਆ। ਉਹਨਾਂ ਨੇ ਕੇਸ ਲਾਇਆ। ਦੁਨੀਆ ਇੱਕ ਵਾਰ ਥਰ ਕੰਬਣ ਲੱਗ ਪਈ ਕਿ ਡੋਗਰ ਸਾਹਿਬ ਨੇ ਕੇਸ ਲਾਤਾ, ਉਹ ਵੀ ਮੋਹਸਿਨ ਨਕਵੀ ਸਾਹਿਬ ਦਾ। ਬੜੀ ਹਿੰਮਤ ਕੀਤੀ ਹੈ। ਹੁਣ ਜ਼ਰਾ ਸੁਣਨਾ, ਉਹਨਾਂ ਨੇ ਕਿਹਾ ਕਿ ਅਗਰ ਚੇਅਰਮੈਨ PCB ਦੇ ਤਕਰਰ ਦੇ ਵਿੱਚ ਅਮਲ ਜਿਹੜਾ ਹੈ ਉੱਤੇ ਆਈਨੇ ਪਾਕਿਸਤਾਨ ਅਤੇ PCB ਦੀ ਦਸਤੂਰ ਦੀ ਕੋਈ ਖਿਲਾਫ ਵਰਜ਼ੀ ਵੀ ਹੋਈ ਹੈ, ਮਤਲਬ ਕਿ ਉਹਨਾਂ ਦਾ ਜਦੋਂ ਤਕਰਰ ਕੀਤਾ ਹੈ ਉਹਦੇ 'ਚ ਅਗਰ ਆਈਨੇ ਪਾਕਿਸਤਾਨ ਔਰ ਪਾਕਿਸਤਾਨ ਕ੍ਰਿਕਟ ਬੋਰਡ ਦਾ ਜਿਹੜਾ ਦਸਤੂਰ ਹੈ ਉਹਦੀ ਅਗਰ ਕੋਈ ਖਿਲਾਫ ਵਰਜ਼ੀ ਵੀ ਹੋ ਗਈ ਹੈ ਤਾਂ ਉਹਨਾਂ ਨੇ ਕਿਹਾ ਉਹਨੂੰ ਛੱਡੋ, ਮਿੱਟੀ ਪਾਓ, ਅੱਗੇ ਤੁਰੋ, ਕੰਮ ਤਾਂ ਠੀਕ ਹੀ ਚੱਲ ਰਿਹਾ ਸਾਰਾ। ਅਗਰ ਕਾਨੂੰਨ ਦੀ ਖਿਲਾਫ ਵਰਜ਼ੀ ਵੀ ਹੋਈ ਹੈ ਤਾਂ ਛੱਡੋ ਇਸ ਗੱਲ ਨੂੰ, ਕੰਮ ਤਾਂ ਠੀਕ ਹੀ ਚੱਲਣ ਡਿਆ। ਉਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਤਕਰਰ ਤੋਂ ਮਸਲਾ ਕੀ ਹੈ, ਮੈਨੂੰ ਇਹ ਤਾਂ ਦੱਸੋ। ਤਾਂ ਜੀ ਕੰਮ ਹੀ ਉਹਨਾਂ ਮੁਕਾਤਾ। ਸਾਲ ਬਾਅਦ ਉਹਨਾਂ ਕੇਸ ਚੁੱਕਿਆ ਅਤੇ ਉਹਨਾਂ ਕਿਹਾ ਵੀ ਜਿਹੜੀ ਵੀ ਇਹਦੇ 'ਚ ਕੋਤਾਹੀ ਹੋਈ ਹੈ, ਕਾਨੂੰਨ ਦੀ ਖਿਲਾਫ ਵਰਜ਼ੀ ਵੀ ਹੋਈ ਹੈ, ਇਸ ਕੰਮ ਨੂੰ ਅੱਗੇ ਤੋਰੋ। ਬਿਲਕੁਲ ਇੰਝ ਹੀ ਹੋਇਆ ਸੀ ਜਿਸ ਵੇਲੇ ਨਾਦਰਾ ਦੇ ਵਿੱਚ ਲੈਫਟੀਨੈਂਟ ਜਨਰਲ ਸਰਵਿੰਗ
ਮੁਨੀਰ ਅਫਸਰ ਸਾਹਿਬ ਨੂੰ ਲਾਇਆ ਗਿਆ ਸੀ, ਉਸ ਵੇਲੇ ਵੀ ਕਾਨੂੰਨ ਦੀ ਖਿਲਾਫਵਰਜ਼ੀ ਹੋਈ ਸੀ। ਉੱਥੇ ਵੀ ਲਾਹੌਰ ਦੀ ਅਦਾਲਤ ਨੇ ਪਹਿਲਾਂ ਤਾਂ ਠੀਕ ਫੈਸਲਾ ਦਿੱਤਾ ਸੀ, ਬਾਅਦ 'ਚ ਫਿਰ ਕਾਜ਼ੀ ਸਾਹਿਬ ਨੇ ਮੈਨੇਜ ਕਰਕੇ ਉੱਥੋਂ ਫੈਸਲਾ ਦਵਾਇਆ ਅਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਜਦੋਂ ਕੰਮ ਠੀਕ ਚੱਲਣ ਡਿਆ ਅਤੇ ਚੱਲਣ ਦਿਓ, ਤੁਹਾਨੂੰ ਤਕਲੀਫ ਹੈ ਵੀ ਫੈਸਲਾ ਇਹ ਜਿਹੜਾ ਤਕਰਰ ਸੀ ਇਹ ਠੀਕ ਹੋਇਆ ਜਾਂ ਨਹੀਂ, ਤੁਸੀਂ ਹੁਣ ਇਸ ਕੰਮ ਨੂੰ ਜਿਹੜਾ ਉਹ ਚੱਲਣ ਦਿਓ। ਅਗਲੀ ਖਬਰ ਲੈ ਲਓ, ਤੁਹਾਨੂੰ ਅੰਦਾਜ਼ਾ ਹੋਏਗਾ ਕਿ ਅਸੀਂ ਚੋਰ, ਫਰਾਡੀਏ, ਲੁਟੇਰੇ, ਜੇਬਾਂ ਕੱਟਣ ਵਾਲੇ ਇਹਨਾਂ ਲੋਕਾਂ ਦੇ ਬਾਰੇ ਇਹ ਤਾਂ ਸਮਝਦੇ ਹਾਂ ਕਿ ਇਹ ਟ੍ਰੇਨ ਸਟੇਸ਼ਨਾਂ 'ਤੇ ਨੇ, ਬੱਸਾਂ ਦੇ ਅੱਡਿਆਂ 'ਤੇ ਨੇ, ਏਅਰਪੋਰਟਾਂ 'ਤੇ ਨੇ ਜਾਂ ਹੋਰ ਕਿਸੇ ਤਰੀਕੇ ਨਾਲ ਫਰਾਡ ਕਰਦੇ ਨੇ। ਲੇਕਿਨ ਤੁਹਾਨੂੰ ਹੁਣ ਦੱਸ ਦੇं ਕਿ ਵਜ਼ੀਰ ਆਜ਼ਮ ਆਫਿਸ 'ਚ ਵੀ ਨੇ, ਇਹ ਜਨਾਬ ਡਿਫਰੈਂਟ ਮਿਨਿਸਟਰੀਆਂ 'ਚ ਵੀ ਨੇ। ਅਗਲੀ ਖਬਰ ਜਿਹੜੀ ਹੈ ਉਹ ਸੀਨੀਅਰ ਸਾਫੀ ਨੇ, ਡੌਨ ਨਿਊਜ਼ ਦੇ ਨਾਲ ਇਹਨਾਂ ਦਾ ਤਾਲੁਕ ਹੈ। ਸਨਾਉੱਲਾ ਖਾਨ ਬੜੇ ਬਿਹਤਰ ਸਾਫੀ ਨੇ, ਅੱਛਾ ਕੰਮ ਕਰਦੇ ਨੇ, ਮਿਹਨਤ ਕਰਦੇ ਨੇ। ਉਹਨਾਂ ਨੇ ਖਬਰ ਦਿੱਤੀ ਹੈ ਕਿ 190 ਯੂਨਿਟ ਤੱਕ ਜਿਹੜੇ ਬੰਦੇ ਦੀ ਬਿਜਲੀ ਹੁੰਦੀ ਹੈ ਉਹਨੂੰ ਆਪੇ ਹੀ ਵਧਾ ਕੇ 201 ਬਣਾ ਦਿੰਦੇ ਨੇ, ਕਿਉਂਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਗਰ 190 200 ਦੇ ਥੱਲੇ ਯੂਨਿਟ ਹੋਣ ਅਤੇ ਉਸ ਬੰਦੇ ਨੂੰ ਜਿਹੜਾ ਬਿਜਲੀ ਦਾ ਮੁੱਲ ਲੱਗਦਾ ਉਹ ਬਹੁਤ ਘੱਟ ਲੱਗਦਾ ਕੰਪੈਰੇਟਿਵਲੀ। ਜਿਸ ਤਰ੍ਹਾਂ ਹੀ 200 ਜਾਂ 201 ਯੂਨਿਟ ਹੋ ਜਾਂਦਾ ਅਤੇ ਉਹ 1 ਯੂਨਿਟ ਜਿਹੜਾ ਐਕਸਟਰਾ ਹੈ ਨਾ ਉਹਦਾ ਉਹਨੂੰ 5-6 ਹਜ਼ਾਰ ਰੁਪਈਆ ਦੇਣਾ ਪੈ ਜਾਂਦਾ, ਕਿਉਂਕਿ ਸਾਰੇ ਯੂਨਿਟਾਂ ਦਾ ਜਿਹੜਾ ਉਹ ਰੇਟ ਬਦਲ ਜਾਂਦਾ। ਉਹਨਾਂ ਨੇ ਸਨਾਉੱਲਾ ਸਾਹਿਬ ਇਹ ਦੱਸ ਰਹੇ ਨੇ ਕਿ ਜਿਹੜੇ ਲੋਕਾਂ ਦੇ ਅਸਲ ਦੇ ਵਿੱਚ 190 ਯੂਨਿਟ ਹੈ ਉਹਨੂੰ ਬਿੱਲ ਦੇ ਵਿੱਚ ਵਧਾ ਕੇ 201 ਯੂਨਿਟ ਕਰਕੇ ਅਤੇ ਉਹਨਾਂ ਦੇ ਉੱਤੇ ਉਹ ਪੈਸੇ ਪਾ ਰਹੇ ਨੇ। ਹੁਣ ਆਪ ਸੋਚੋ 190 ਯੂਨਿਟ ਕਿਹੜਾ ਬੰਦਾ ਇਸਤੇਮਾਲ ਕਰੇਗਾ? ਮਾੜਾ ਬੰਦਾ ਹੀ ਇਸਤੇਮਾਲ ਕਰੇਗਾ ਨਾ, ਤਗੜਾ ਤਾਂ ਨਹੀਂ ਕਰੇਗਾ। ਜਿਸ ਵੇਲੇ ਐਡੇ ਮਾੜੇ ਬੰਦੇ ਨੂੰ ਇੰਜ ਲੁੱਟ ਰਹੇ ਨੇ ਫਰਾਡ ਕਰਕੇ, ਮਤਲਬ ਇਹ ਕ੍ਰਿਮੀਨਲ ਐਕਟ ਹੈ, ਇਹਨਾਂ ਨੂੰ ਜੇਲ੍ਹਾਂ 'ਚ ਪਾਉਣਾ ਚਾਹੀਦਾ ਹੈ। ਇਹ ਕੋਈ ਪ੍ਰੋਸੀਜਰਲ ਇਹ ਕੰਮ ਨਹੀਂ ਕਰ ਰਹੇ, ਕ੍ਰਿਮੀਨਲ ਐਕਟੀਵਿਟੀ ਹੋ ਰਹੀ ਹੈ ਕਿ ਵਿਚਾਰੇ 190 ਜਿਹੜੇ ਬੰਦੇ ਨੇ ਕੋਈ 1200-1400 800 1500 ਬਿੱਲ ਦੇਣਾ, ਉਹਦੇ ਕੋਲੋਂ ਇਹ 8-8 10-10 ਹਜ਼ਾਰ ਰੁਪਈਆ ਬਿੱਲ ਜਾਲੀ ਤਰੀਕੇ ਨਾਲ ਵਧਾ ਕੇ ਲੈ ਰਹੇ ਨੇ। ਔਰ ਉਹ ਇਹ ਕਹਿ ਰਹੇ ਨੇ ਕਿ ਸ਼ਹਿਬਾਜ਼ ਸ਼ਰੀਫ ਔਰ ਵਜ਼ੀਰ ਬਿਜਲੀ ਦੋਨੋਂ ਸ਼ਾਮਲ ਨੇ, ਦੋਨਾਂ ਦੇ ਇਲਮ ਦੇ ਵਿੱਚ ਇਹ ਗੱਲ ਹੈਗੀ ਹੈ। ਹੁਣ ਤੁਸੀਂ ਇਸ ਤੋਂ ਬਾਅਦ ਕੀ ਆਖੋਗੇ? ਅਗਰ ਮੁਲਕ ਦਾ ਭਾਵੇਂ ਫਾਰਮ 47 ਦਾ ਹੀ ਹੈ ਪਰ ਵਜ਼ੀਰ ਆਜ਼ਮ ਤਾਂ ਹੈ, ਇਸੇ ਤਰੀਕੇ ਨਾਲ ਜਿਹੜਾ ਵਜ਼ੀਰ ਹੈ ਉਹ ਵੀ ਚਲੋ ਫਾਰਮ 47 ਦਾ ਪਰ ਵਜ਼ੀਰ ਤਾਂ ਹੈ, ਰਲ ਕੇ ਲੋਕਾਂ ਨੂੰ ਲੁੱਟਣ ਡਏ ਨੇ। ਅਗਲੀ ਖਬਰ ਸਹਾਫੀ ਨੇ ਅਰਸ਼ਦ ਅਜ਼ੀਜ਼ ਮਲਿਕ, ਇਹ ਉਹਨਾਂ ਦੀ ਖਬਰ ਹੈ, ਮੇਰੇ ਵੱਲੋਂ ਨਹੀਂ ਹੈ, ਇਸ ਲਈ ਉਹਨਾਂ ਦੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਉਹ ਕਹਿੰਦੇ ਨੇ, ਅਰਸ਼ਦ ਅਜ਼ੀਜ਼ ਮਲਿਕ ਸਾਹਿਬ ਕਹਿੰਦੇ ਨੇ ਕਿ ਅਲੀ ਅਮੀਨ ਗੰਡਾਪੁਰ ਸਾਹਿਬ ਨੇ MPs ਨੂੰ ਡਰਾਇਆ ਕਿ ਅਗਰ ਬਜਟ ਪਾਸ ਨਾ ਹੋਇਆ ਤਾਂ ਸਾਡੀ ਹਕੂਮਤ ਚਲੀ ਜਾਏਗੀ, ਅਸੀਂ ਵਾਪਸ ਜੇਲ੍ਹਾਂ 'ਚ ਹੋਵਾਂਗੇ। ਐਸੀ ਸੂਰਤ-ਏ-ਹਾਲ ਬਣਾਈ ਗਈ ਕਿ ਹਰ ਕੋਈ ਖੌਫਜ਼ਦਾ ਹੋ ਗਿਆ ਅਤੇ ਉਹਨਾਂ ਨੇ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਪਹਿਲੇ ਵਰਕਰਸ ਦੇ ਜਜ਼ਬਾਤ ਨੂੰ ਉੱਪਰ ਲੈ ਗਏ ਅਤੇ ਫਿਰ ਉਹਨਾਂ ਨੇ ਯੂਟਰਨ ਲੈ ਲਿਆ ਅਤੇ ਉਹਨਾਂ ਨੇ ਇਹ ਬਜਟ ਜਿਹੜਾ ਉਹ ਉਜਲਤ ਦੇ ਵਿੱਚ ਪਾਸ ਕਰਵਾਇਆ। ਇਹ ਰਿਪੋਰਟ ਕਰ ਰਹੇ ਨੇ ਪਿਸ਼ਾਵਰ ਤੋਂ ਤਲਕ ਰੱਖਣ ਵਾਲੇ ਸਹਾਫੀ ਅਰਸ਼ਦ ਅਜ਼ੀਜ਼ ਮਲਿਕ। ਅੱਛਾ, ਮੇਰਾ ਇੱਥੇ ਤਜਜ਼ੀਆ ਸਿਰਫ ਇੰਨਾ ਹੈ ਕਿ ਮੇਰੀ ਤਾਂ ਬੜੀ ਵਾਜ਼ਿਹ ਪੋਜੀਸ਼ਨ ਹੈ ਕਿ ਇਸ ਬਜਟ ਨੂੰ ਇਮਰਾਨ ਖਾਨ ਸਾਹਿਬ ਦੀ ਇਜਾਜ਼ਤ ਤੋਂ ਬਗੈਰ ਪਾਸ ਨਹੀਂ ਸੀ ਕਰਨਾ ਚਾਹੀਦਾ। ਅੱਛਾ, ਹੁਣ ਕਈ ਲੋਕ ਦੋਸਤ ਇਹ ਤਾਵੀਲ ਦਿੰਦੇ ਨੇ ਕਿ ਅਗਰ ਬਜਟ ਪਾਸ ਨਾ ਹੁੰਦਾ ਹਕੂਮਤ ਗਿਰ ਜਾਣੀ ਸੀ। ਨਾ, ਇਹ ਗੱਲ ਗਲਤ ਹੈ। ਤੁਸੀਂ ਟੈਂਪਰੇਰੀ ਸਟਾਪ ਗੈਪ ਬਜਟ ਅਪਰੂਵ ਕਰ ਸਕਦੇ ਸੀ, ਪੂਰੀ ਦੁਨੀਆ ਦੇ ਵਿੱਚ ਇਹਦੀ ਨਜ਼ੀਰ ਮਿਲਦੀ ਹੈ। ਆਰਾਮ ਨਾਲ ਸ਼ਾਰਟ 15 ਦਿਨ ਦਾ ਬਜਟ ਪਾਸ ਕਰਦੇ, ਨਾ ਹਕੂਮਤ ਗਿਰਦੀ। ਇਮਰਾਨ ਖਾਨ ਸਾਹਿਬ ਨਾਲ ਫਿਰ ਪਿਛਲੇ 5 ਹਫ਼ਤਿਆਂ ਤੋਂ ਮੁਲਾਕਾਤ ਕਰਨ ਦੀ ਵੀ ਕੋਈ ਮੇਰੇ ਖਿਆਲ 'ਚ ਸੰਜੀਦਾ ਕੋਸ਼ਿਸ਼ ਨਹੀਂ ਕੀਤੀ ਗਈ। ਇਮਰਾਨ ਖਾਨ ਸਾਹਿਬ ਨੂੰ ਤਾਂ ਛੱਡ ਦਿਓ, ਜਿਹੜੀ ਟੀਮ ਦੇ ਨਾਲ ਇਮਰਾਨ ਖਾਨ ਸਾਹਿਬ ਮੁਲਾਕਾਤ ਕਰਨਾ ਚਾਹੁੰਦੇ ਸਨ ਉਸ ਟੀਮ ਨੂੰ ਵੀ ਬਾਹਰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ। ਇਸ ਲਈ ਇਹ ਬਜਟ ਵਾਲਾ ਸਾਰਾ ਹੀ ਜਿਹੜਾ ਕੰਮ ਹੋਇਆ ਬੜਾ ਪੁੱਠਾ ਹੋਇਆ, ਇਹਨੂੰ ਇੰਜ ਨਹੀਂ ਸੀ ਹੋਣਾ ਚਾਹੀਦਾ। ਮੈਂ ਆਪਣਾ ਇਹਦੇ ਉੱਤੇ ਤਜਜ਼ੀਆ, ਪੁਆਇੰਟ ਆਫ ਵਿਊ ਇਹ ਸਭ ਕੁਝ ਹੋਣ ਤੋਂ ਪਹਿਲਾਂ ਵੀ ਰੱਖਿਆ, ਜਦੋਂ ਇਹ ਹੋ ਰਿਹਾ ਸੀ ਉਦੋਂ ਵੀ ਸਾਹਮਣੇ ਰੱਖਿਆ, ਪਾਰਟੀ ਦੇ ਫੋਰਮ 'ਤੇ ਵੀ ਰੱਖਿਆ ਔਰ ਆਵਾਮ ਦੇ ਸਾਹਮਣੇ ਵੀ ਰੱਖਿਆ। ਜ਼ਾਹਿਰ ਹੈ ਇਹੀ ਕੁਝ ਕੀਤਾ ਜਾ ਸਕਦਾ ਸੀ ਆਪਣੀ ਵਸਾਤਤ ਔਰ ਹਿੰਮਤ ਦੇ ਮੁਤਾਬਕ। ਜਿਹੜੇ ਕੋਈ 2 4 5 ਲੋਕ ਜਿਨ੍ਹਾਂ ਨੇ, 5 ਵੀ ਨਹੀਂ ਮੇਰੇ ਖਿਆਲ 2 3 4 ਲੋਕਾਂ ਨੇ ਜਿਨ੍ਹਾਂ ਨੇ ਇਹਨੂੰ ਅਪੋਜ਼ ਕੀਤਾ, ਉਹਨਾਂ ਦੇ ਵਿੱਚੋਂ ਮੇਰਾ ਨਾਮ ਵੀ ਇੱਕ ਸ਼ਾਮਿਲ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਗਲਤ ਕੰਮ ਹੋਇਆ। ਇਹਨੂੰ ਇਸ ਤਰੀਕੇ ਨਾਲ ਇਸ ਕੰਮ ਨੂੰ ਨਹੀਂ ਸੀ ਹੋਣਾ ਚਾਹੀਦਾ। ਇਸੇ ਕੰਮ ਨੂੰ ਅੱਛੇ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾ ਸਕਦਾ ਸੀ। ਹੁਣ ਚੱਲਦੇ ਹਾਂ ਜੀ ਅਗਲੀ ਖਬਰ ਦੇ ਵਿੱਚ। ਕਾਗਾਨ ਤੋਂ, ਨਾਰਾਨ ਔਰ ਕਾਗਾਨ ਤੋਂ ਖਬਰ ਆਈ ਹੈ ਕਿ ਦਰਿਆਏ ਕੁਨਹਾਰ ਦੇ ਕਿਨਾਰੇ 'ਚ ਗੱਡੀ ਨੂੰ ਹਾਦਸਾ ਪੇਸ਼ ਆਇਆ, ਵਾਲਦੈਨ ਹਲਾਕ ਹੋ ਗਏ ਨੇ। 3 ਸਾਲ ਦਾ ਬੱਚਾ ਜਿਹੜਾ ਮਾਮੂਲੀ ਖਰਾਸ਼ਾਂ ਆਈਆਂ ਨੇ ਲੇਕਿਨ ਬਚ ਗਿਆ। ਪੁਲਿਸ ਹੈਰਾਨ ਹੈ ਕਿ ਐਡੇ ਖਤਰਨਾਕ ਐਕਸੀਡੈਂਟ ਦੇ ਵਿੱਚ ਬੱਚਾ ਬਚ ਗਿਆ, ਮੁਜਜ਼ਾ ਹੋਇਆ। ਲੇਕਿਨ ਮੈਂ ਫਿਰ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਪਹਿਲਾਂ ਵੀ ਕਰਦਾ ਰਹਿੰਦਾ, ਕਿ ਤੁਸੀਂ ਸਾਰੇ ਦੋਸਤ ਜਿਹੜੇ, ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੇ ਉਹਨਾਂ ਇਲਾਕਿਆਂ ਦੇ ਰਹਿਣ ਵਾਲੇ ਨੇ ਉਹਨਾਂ ਨਾਲ ਹਾਦਸਾ ਨਹੀਂ ਹੁੰਦਾ, ਹਾਦਸਾ ਅੱਲਾ ਨਾ ਕਰੇ ਕਿਸੇ ਨਾਲ ਵੀ ਹੋਵੇ, ਲੇਕਿਨ ਜਦੋਂ ਤੁਸੀਂ ਦੋਸਤ ਇੱਥੋਂ ਜਾਂਦੇ ਹੋ ਮੈਦਾਨੀ ਇਲਾਕਿਆਂ ਤੋਂ, ਉੱਥੇ ਗੱਡੀ ਚਲਾਉਂਦੇ ਹੋ, ਜ਼ਾਹਿਰ ਹੈ ਇਹੋ ਜਿਹੇ ਇਲਾਕਿਆਂ 'ਚ ਤੁਸੀਂ ਪਹਿਲਾਂ ਗੱਡੀ ਨਹੀਂ ਚਲਾਈ ਹੁੰਦੀ। ਇਹੋ ਜਿਹੀਆਂ ਸੜਕਾਂ 'ਤੇ ਕਈਆਂ ਨੂੰ ਤਾਂ ਤੁਹਾਨੂੰ ਜਿਹੜਾ ਉਹ ਭੌਂ ਚੜ੍ਹ ਜਾਂਦੇ ਨੇ, ਮਤਲਬ ਕਿ ਚੱਕਰ ਚੜ੍ਹ ਜਾਂਦੇ ਨੇ।
ਤੇ ਉਹ ਜਦੋਂ ਤੁਹਾਨੂੰ ਭੌਂ ਚੜ੍ਹਦੇ ਨੇ ਤੇ ਉਸ ਵੇਲੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਹੁਣ ਕਰੀਏ ਕੀ, ਔਰ ਕਈ ਵਾਰੀ ਤੁਹਾਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਤੁਹਾਡੇ 'ਤੇ ਕਿੰਨਾ ਇਫੈਕਟ ਹੋ ਰਿਹਾ ਉਹ ਜਿਸ ਵੇਲੇ ਤੁਸੀਂ ਗੱਡੀ ਚਲਾਈ ਜਾਂਦੇ ਹੋ ਉਹਨਾਂ ਪਹਾੜੀਆਂ ਦੇ ਵਿੱਚ। ਇਸ ਲਈ ਮੇਰਾ ਮਸ਼ਵਰਾ ਬਾਰ-ਬਾਰ ਤੁਹਾਨੂੰ ਇਹ ਹੈ ਕਿ ਜਦੋਂ ਉੱਧਰ ਜਾਓ ਤੇ ਬੜੇ ਖਿਆਲ ਨਾਲ ਡਰਾਈਵਿੰਗ ਕਰੋ ਤਾਂ ਕਿ ਤੁਸੀਂ ਗੱਡੀ ਕਿਤੇ ਜਾ ਕੇ ਖਾਈ ਸ਼ਾਈ ਦੇ ਵਿੱਚ ਸੁੱਟ ਨਾ ਪਵੋ। ਆਏ ਦਿਨ ਉੱਥੋਂ ਸਾਨੂੰ ਇਹੋ ਜਿਹੇ ਜਿਹੜੇ ਹਾਦਸੇ ਹੋ ਰਹੇ ਨੇ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ। ਮਿਹਰਬਾਨੀ ਕਰਕੇ ਜਦੋਂ ਵੀ ਇਹਨਾਂ ਇਲਾਕਿਆਂ 'ਚ ਜਾਓ ਬੜੇ ਇਹਤਿਆਤ ਦੇ ਨਾਲ ਜਿਹੜੀ ਡਰਾਈਵਿੰਗ ਉਹ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਯੂਸਫ ਰਜ਼ਾ ਗਿਲਾਨੀ ਸਾਹਿਬ ਨੇ, ਚੇਅਰਮੈਨ ਸੈਨੇਟ ਨੇ, ਤੁਹਾਨੂੰ ਪਤਾ ਅੱਜ ਕੱਲ੍ਹ, ਉਹਨਾਂ ਨੇ ਕਿਹਾ ਹੈ ਕਿ ਅਗਰ ਜਹਾਂਗੀਰ ਤਰੀਨ ਸਾਹਿਬ ਜਿਹੜੇ ਨੇ ਉਹ ਪੀਪਲਸ ਪਾਰਟੀ 'ਚ ਆ ਰਹੇ ਨੇ, ਇਹ ਬੜਾ ਨੇਕ ਸ਼ਗੂਨ ਹੈ। ਤੁਸੀਂ ਵੇਖਿਆ ਹੋਏਗਾ ਕਿ ਅੱਜ ਤੋਂ ਚੰਦ ਹਫ਼ਤੇ ਪਹਿਲੇ ਜਹਾਂਗੀਰ ਤਰੀਨ ਸਾਹਿਬ ਨੇ ਆਪਣੇ ਉਹਨਾਂ ਦੇ ਜਿਹੜੇ ਬ੍ਰਦਰ ਇਨ ਲਾਅ ਨੇ ਉਹਨਾਂ ਦੇ ਨਾਲ ਬਹਿ ਕੇ, ਮਖਦੂਮ ਅਹਿਮਦ ਮਹਿਮੂਦ ਸਾਹਿਬ ਦੇ ਨਾਲ ਬਹਿ ਕੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੈਂ ਅਗਰ ਸਿਆਸਤ 'ਚ ਆਇਆ ਤਾਂ ਮਖਦੂਮ ਸਾਹਿਬ ਦੇ ਨਾਲ ਆਵਾਂਗਾ। ਮਖਦੂਮ ਸਾਹਿਬ ਜਿਹੜੇ ਨੇ ਉਹ ਆਲਰੇਡੀ ਕਿਉਂਕਿ ਪੀਪਲਸ ਪਾਰਟੀ 'ਚ ਨੇ ਤਾਂ ਜ਼ਾਹਿਰ ਹੈ ਇਹੀ ਗੱਲ ਸੀ ਕਿ ਪੀਪਲਸ ਪਾਰਟੀ 'ਚ ਆਵਾਂਗਾ। ਅਤੇ ਜਿਤਨੀ ਜ਼ਿਆਦਾ CV ਇਸ ਵੇਲੇ ਬਿਲਾਵਲ ਸਾਹਿਬ ਪੇਸ਼ ਕਰ ਰਹੇ ਨੇ, ਉੱਥੋਂ ਵੀ ਇਹ ਲੱਗਦਾ ਹੈ ਕਿ ਬਿਲਾਵਲ ਸਾਹਿਬ ਨੂੰ ਵੀ ਕੋਈ ਉਮੀਦ ਦਵਾਈ ਹੈ ਵੀ ਹੁਣ ਨੂਨ ਲੀਗ ਤੋਂ ਅਸੀਂ ਜਾਨ ਛੁਡਾਉਣ ਲੱਗੇ ਅਤੇ ਹੁਣ ਤੁਹਾਨੂੰ ਵਰਤਣਾ ਥੋੜ੍ਹੀ ਦੇਰ। ਅਤੇ ਅਗਰ ਜਹਾਂਗੀਰ ਤਰੀਨ ਸਾਹਿਬ ਇੱਥੇ ਆ ਰਹੇ ਨੇ, ਤੁਹਾਨੂੰ ਪਤਾ ਹੀ ਹੈ ਜਹਾਂਗੀਰ ਤਰੀਨ ਸਾਹਿਬ ਨੇ ਪਹਿਲੇ ਬੜਾ ਮਾੜਾ ਕੰਮ ਕੀਤਾ ਹੈ। ਪਾਕਿਸਤਾਨ ਦੇ ਜਿਹੜੇ ਚੌਧਰੀ ਨਿਜ਼ਾਮੁਦੀਨ ਹੋਣੀ ਨੇ ਉਹਨਾਂ ਨੂੰ ਸਾਰੀਆਂ ਸੀਟਾਂ ਤੋਂ ਵੀ ਹਰਵਾ ਛੱਡਿਆ, ਉਹਨਾਂ ਨੂੰ ਫਾਰਮ 47 ਦਿੱਤਾ ਹੀ ਕੋਈ ਨਹੀਂ। ਹਾਲਾਂ ਜਦੋਂ ਇਲੈਕਸ਼ਨ ਉਹਨਾਂ ਨੇ ਲੜਨਾ ਸ਼ੁਰੂ ਕੀਤਾ ਸੀ ਤੇ ਉਹਨਾਂ ਵਾਸਤੇ ਬੰਦਿਆਂ ਨੂੰ ਵੀ ਚੁੱਕਿਆ, ਉਹਨਾਂ ਨੇ ਚੁੱਕਿਆ, ਮਾਰਿਆ, ਗਾਇਬ ਕੀਤਾ, ਕਿਡਨੈਪ ਕੀਤਾ ਜਿਹੜੇ ਮੁਖਾਲਿਫ ਉਮੀਦਵਾਰ ਸਨ। ਇੱਥੋਂ ਤੱਕ ਕਿ ਖਾਤੂਨ ਉਹਨਾਂ ਦੇ ਖਿਲਾਫ ਇਲੈਕਸ਼ਨ ਲੜ ਰਹੇ ਸਨ, ਉਹਨਾਂ ਨੂੰ ਵੀ ਚੁੱਕ ਲਿਆ ਸੀ। ਮਤਲਬ ਕਿ ਉਹਨਾਂ ਦੇ ਭਰਾ ਨੂੰ ਚੁੱਕ ਲਿਆ ਸੀ ਹਰਾਸ ਕਰਕੇ, ਅਤੇ ਉਹਨਾਂ ਦੇ ਕੋਲੋਂ ਵੀ ਜਿਹੜਾ ਇਲੈਕਸ਼ਨ ਦੇ ਉੱਤੋਂ ਜਿਹੜਾ ਉਹ ਜ਼ਾਹਿਰ ਹੈ ਇਹੀ ਬਿਆਨ ਦਵਾਇਆ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਾਂਗੀ। ਹੁਣ ਜਹਾਂਗੀਰ ਤਰੀਨ ਸਾਹਿਬ ਨੂੰ ਫਿਰ ਜਿਹੜਾ ਉਹ ਵਕਤ ਨੇ ਇੱਕ ਵਾਰੀ ਫਿਰ ਦੁਲਹਨ ਬਣਾ ਦਿੱਤਾ। ਮੈਨੂੰ ਲੱਗਦਾ ਹੈ ਕਿ ਕੌਮੀ ਗਵਰਨਮੈਂਟ ਦਾ ਕੋਈ ਸ਼ੋਸ਼ਾ ਜਿਹੜਾ ਉਹ ਛੱਡਿਆ ਜਾਏਗਾ ਅਤੇ ਉਸ ਸ਼ੋਸ਼ੇ ਦੇ ਤਹਿਤ ਅਗਰ ਪੀਪਲਸ ਪਾਰਟੀ ਨੂੰ ਕੋਈ ਹਿੱਸਾ ਬਕਦਰੇ ਜੁੱਸਾ ਜਾਂ ਮੋਰ ਦੈਨ ਜੁੱਸਾ ਦਿੱਤਾ ਗਿਆ ਅਤੇ ਇਸ ਵਜ੍ਹਾ ਤੋਂ ਜਹਾਂਗੀਰ ਤਰੀਨ ਸਾਹਿਬ ਨੂੰ ਕਿਤੋਂ ਅੱਖ ਦਾ ਇਸ਼ਾਰਾ ਕੀਤਾ ਗਿਆ ਹੋਏਗਾ ਕਿ ਤੁਸੀਂ ਪੀਪਲਸ ਪਾਰਟੀ ਦੇ ਵਿੱਚ ਵੜ ਜਾਓ। ਲੇਕਿਨ ਇਹ ਗੱਲ ਤੈਅ ਹੈ ਕਿ ਇਸ ਵੇਲੇ ਜਿਹੜੇ ਜਨਾਬ ਸਾਡੇ ਨੂਨ ਲੀਗ ਵਾਲੇ ਦੋਸਤ ਨੇ ਉਹਨਾਂ ਦੇ ਉੱਤੇ ਵੇਲਾ ਮੈਨੂੰ ਲੱਗਦਾ ਕਿ ਆਉਣ ਵਾਲਾ ਭਾਰੀ ਆ ਰਿਹਾ। ਬਾਕੀ ਰੱਬ ਨੂੰ ਪਤਾ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ, ਲੇਕਿਨ ਇਸ ਵੇਲੇ ਜਿਹੜਾ ਉੱਥੇ ਮਾਮਲਾਤ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਮਾਸਕੋ ਤੋਂ ਰੱਖਣੇ। ਇੱਕ ਬੈਲਾਰੂਸੀ ਸ਼ਖਸ ਸੀ, ਉਹਨੇ ਉੱਥੇ ਇੱਕ 1.5 ਸਾਲਾ ਅਫਗਾਨ ਬੱਚਾ ਜਿਹੜਾ ਜ਼ਮੀਨ 'ਤੇ ਖੇਡਣ ਡਿਆ ਸੀ, ਉਹਨੇ ਚੁੱਕ ਕੇ ਐਡੀ ਜ਼ੋਰ ਨਾਲ, ਸੀ ਤੁਹਾਨੂੰ ਵੀਡੀਓ ਵਿਖਾ ਨਹੀਂ ਸਕਦੇ ਕਿਉਂਕਿ ਉਹ YouTube ਅਲਾਉ ਨਹੀਂ ਕਰੇਗੀ, ਬੜੀ ਮੁਤਸ਼ੱਦਦ ਕਿਸਮ ਦੀ ਵੀਡੀਓ ਹੈ, ਬੜਾ ਦਿਲ ਖਰਾਬ ਹੋਇਆ ਉਹਨੂੰ ਵੇਖ ਕੇ। ਉਹਨੂੰ ਚੁੱਕ ਕੇ ਅਤੇ ਉਹਨੂੰ ਬਿਲਕੁਲ ਘੁਮਾ ਕੇ ਜ਼ੋਰ ਨਾਲ ਉਹਨਾਂ ਨੇ ਜ਼ਮੀਨ ਦੇ ਉੱਤੇ ਮਾਰਿਆ ਇਸ ਬੰਦੇ ਨੇ, ਔਰ ਬਾਅਦ 'ਚ ਪਤਾ ਲੱਗਾ ਕਿ ਉਹਨੂੰ ਮੁਸਲਮਾਨ ਹੋਣ ਦੀ ਵਜ੍ਹਾ ਤੋਂ ਜਾਂ ਇਮੀਗਰੈਂਟ ਹੋਣ ਦੀ ਵਜ੍ਹਾ ਤੋਂ ਇਹਨਾਂ ਨੇ ਉਹਦੇ ਨਾਲ ਇਹ ਸਲੂਕ ਕੀਤਾ। ਨਸਲ ਪ੍ਰਸਤੀ ਦੇ ਵਿੱਚ ਜਾਂ ਨਸ਼ੇ ਦੀ ਨਸ਼ਾ ਵੀ ਸੀ ਉਹਦੇ 'ਚ ਵੀ ਧੁੱਤ ਸੀ। ਇਹ ਸ਼ਖਸ ਬੈਲਾਰੂਸੀ ਸ਼ਖਸ ਹੀ ਹੈ ਅਤੇ ਲੂਕਾ ਸਾਹਿਬ ਵਾਲਾ ਮੁਲਕ ਜਿੱਥੇ ਆਪਣੇ ਨਵਾਜ਼ ਸ਼ਰੀਫ ਸਾਹਿਬ ਵੀ ਗਏ ਸਨ, ਸ਼ੁਕਰ ਹੈ ਕਿ ਲੂਕਾ ਸਾਹਿਬ ਨੇ ਉੱਥੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ। ਲੇਕਿਨ ਬਹਰਹਾਲ ਹੁਣ ਇਹਦੀ ਤਹਿਕੀਕ ਹੋ ਰਹੀ ਹੈ ਕਿ ਇਹ ਸਭ ਕੁਝ ਕੀ ਹੋਇਆ, ਕਿਉਂ ਹੋਇਆ। ਲੇਕਿਨ ਬਹੁਤ ਹੀ ਅਫਸੋਸਨਾਕ ਵੀਡੀਓ ਸੀ ਜਿਹੜੀ ਅਸੀਂ ਵੇਖੀ ਹੈ। ਅਸੀਂ ਦੱਸਿਆ ਕਿ ਸੋਚਿਆ ਕਿ ਤੁਹਾਡੇ ਨਾਲ ਵੀ ਇਹਨੂੰ ਸ਼ੇਅਰ ਕਰੀਏ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਸ਼ਾਇਦ ਮੇਤਲਾ ਸਾਹਿਬ ਨੇ ਇਹ ਖਬਰ ਦਿੱਤੀ ਹੈ ਇਸਲਾਮਾਬਾਦ ਤੋਂ। ਉਹਨਾਂ ਨੇ ਕਿਹਾ ਕਿ ਮੋਹਸਨ ਨਕਵੀ ਸਾਹਿਬ ਦਾ ਇਹਤਰਾਮ ਜਿੰਨਾ ਉਹਨਾਂ ਦੀਆਂ ਬਣਾਈਆਂ ਹੋਈਆਂ ਸੜਕਾਂ ਕਰਦੀਆਂ ਨੇ ਉਹਨਾਂ ਸ਼ਾਇਦ ਕੋਈ ਵੀ ਨਹੀਂ ਕਰਦਾ। ਉਹਨਾਂ ਕਿਹਾ ਕਿ ਇਫਤਤਾਹ ਲਈ ਜਿਸ ਵੇਲੇ ਉਹ ਆਏ ਅਤੇ ਮੋਹਸਨ ਨਕਵੀ ਸਾਹਿਬ ਨੂੰ ਵੇਖ ਕੇ ਸੜਕ ਭੁੰਜੇ ਬਹਿ ਗਈ, ਮੀਨ ਨੀਚੇ ਬੈਠ ਗਈ। ਇਹ ਨੀਚੇ ਬੈਠਣ ਵਾਲੀ ਗੱਲ ਕੀ ਹੈ, ਵਾਕਈ ਇਹਤਰਾਮ 'ਚ ਬੈਠੀ ਨਹੀਂ, ਬਾਰਿਸ਼ ਹੋਈ ਅਤੇ ਤੁਹਾਨੂੰ ਪਤਾ ਹੀ ਹੈ ਵੀ ਨਕਵੀ ਸਾਹਿਬ ਜ਼ਾਹਿਰ ਹੈ ਦਿਹਾੜੀਬਾਜ਼ ਨੇ ਅਤੇ ਉਹ ਕੰਮ ਵੀ ਛੇਤੀ ਕਰਵਾਉਂਦੇ ਨੇ, ਦਿਹਾੜੀ ਦਾ ਹੀ। ਉਹਨਾਂ ਨੇ ਜਿਸ ਵੇਲੇ ਕੰਮ ਕਰਵਾਇਆ ਤਾਂ ਫਿਰ ਆਪਣੀ ਤਬੀਅਤ ਦੇ ਮੁਤਾਬਕ ਹੀ ਕਰਵਾਉਣਾ। ਬਾਰਿਸ਼ ਪਈ ਤਾਂ ਸਾਰੀ ਸੜਕ ਨੀਚੇ ਬੈਠ ਗਈ। ਉਹ ਇਸ ਲਈ ਹੁਣ ਮਜ਼ਾਕ ਉਡਾ ਰਹੇ ਨੇ ਸ਼ਾਇਦ ਮੇਤਲਾ ਸਾਹਿਬ ਕਿ ਇਸਲਾਮਾਬਾਦ 'ਚ ਇਹ ਪਹਿਲੀ ਸੜਕ ਨਹੀਂ ਬੈਠੀ, ਪਹਿਲੇ ਵੀ ਕਈ ਸੜਕਾਂ ਥੱਲੇ ਬਹਿ ਚੁੱਕੀਆਂ ਨੇ। ਪਰ ਜ਼ਾਹਿਰ ਹੈ ਉਹ ਨਕਵੀ ਬ੍ਰਾਂਡ ਨੇ ਅਤੇ ਉਹਨਾਂ ਨਾਲ ਇਹੀ ਹੋਣਾ। ਨਕਵੀ ਬ੍ਰਾਂਡ ਮੈਂ ਮੋਹਸਨ ਨਕਵੀ ਬ੍ਰਾਂਡ ਕਹਿ ਰਿਹਾ, ਜਨਰਲੀ ਸਾਰੇ ਨਕਵੀ ਸਾਹਿਬਾਨ ਨੂੰ ਨਹੀਂ ਕਹਿ ਰਿਹਾ, ਚੰਗੇ ਬੰਦੇ ਵੀ ਹੁੰਦੇ ਨੇ ਨਕਵੀ। ਲੇਕਿਨ ਇੱਥੇ ਇਹ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਹੈ ਔਰ ਇਹਨਾਂ ਨੂੰ ਖੈਰ ਪਰਵਾਹ ਵੀ ਕੋਈ ਨਹੀਂ। ਨਕਵੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਲੱਥੀ ਚੜੀ ਦੀ ਕੋਈ ਪਰਵਾਹ ਨਹੀਂ ਹੈਗੀ। ਉਹਨਾਂ ਨੂੰ ਇਹ ਹੈ ਕਿ ਬਸ ਕੰਮ ਚੱਲਣ ਡਿਆ, ਜੇਬ ਗਰਮ ਹੈ ਅਤੇ ਕੰਮ ਗਰਮ ਹੈ। ਉਹਨਾਂ ਨੂੰ ਅਗਰ ਤੁਸੀਂ ਇਹ ਸੋਚੋ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਲੱਥੀ ਚੜੀ ਹੋਵੇ ਅਤੇ ਉਹ ਮੁਮਕਿਨ ਨਹੀਂ। ਅੱਛਾ ਜੀ, ਇਹ ਇੱਕ ਹਾਜੀ ਸਾਹਿਬ ਨੇ, ਪਾਕਿਸਤਾਨੀ ਹਾਜੀ, ਇਹ ਹੱਜ 'ਤੇ ਗਏ ਸਨ, ਉੱਥੇ ਇਹਨਾਂ ਨੂੰ 5 ਵਾਰੀ ਹਾਰਟ ਅਟੈਕ ਹੋਇਆ। ਇਹ ਮੀਆਂ ਨਵਾਜ਼ ਸ਼ਰੀਫ ਸਾਹਿਬ ਵਾਲਾ ਉਹ ਝੂਠਾ ਨਹੀਂ। ਅੱਲਾ ਵੈਸੇ ਉਹਨਾਂ ਨੂੰ ਸਿਹਤ ਦੇਵੇ, ਹਰ ਇੱਕ ਨੂੰ ਸਿਹਤ ਦੇਵੇ, ਅਸੀਂ ਤਾਂ ਕਿਸੇ ਦੀ ਬਦਦੁਆ ਨਹੀਂ ਮੰਨਦੇ। ਲੇਕਿਨ ਉਹ ਜਿਸ ਤਰ੍ਹਾਂ ਮਰੀਮ ਸਾਹਿਬ ਹਰ ਦੂਜੇ ਦਿਨ ਉਹਨਾਂ ਨੂੰ ਹਾਰਟ ਅਟੈਕ ਕਰਵਾ ਦਿੰਦੀਆਂ ਸਨ, ਉਸ ਤਰ੍ਹਾਂ ਨਹੀਂ। ਇਹ ਜਿਸ ਵੇਲੇ ਉੱਥੇ ਹੱਜ ਕਰ ਰਹੇ ਸਨ ਅਤੇ ਇਹਨਾਂ ਨੂੰ 5 ਵਾਰੀ ਦਿਲ ਦਾ ਦੌਰਾ ਪਿਆ।
ਡਾਕਟਰਾਂ ਨੇ ਮੁਕੰਮਲ ਸਿਹਤਯਾਬੀ ਦੀ ਹੁਣ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਅਤੇ ਦੱਸਿਆ ਕਿ ਤੁਸੀਂ ਹੁਣ ਬਿਹਤਰ ਹੋ ਰਹੇ ਹੋ, ਮਾਮੂਲ ਦੀ ਜ਼ਿੰਦਗੀ ਦੀ ਤਰਫ ਵਾਪਸ ਆ ਰਹੇ ਹੋ ਅਤੇ ਤੁਸੀਂ ਜਿਹੜਾ ਉਹ ਆਪਣੀ ਜ਼ਿੰਦਗੀ ਨੋਰਮਲ ਗੁਜ਼ਾਰੋ। ਬੜੀ ਗੱਲ ਹੈ, 5 ਹਾਰਟ ਅਟੈਕ ਜਿਹੜੇ ਨੇ ਉਹਦੇ ਤੋਂ ਇਹ ਬੱਚੇ ਨੇ। ਜਿਹਨੂੰ ਅੱਲਾ ਰੱਖੇ ਉਹਨੂੰ ਕੌਣ ਚੱਖੇ, ਇਹ ਤੁਸੀਂ ਮੁਹਾਵਰਾ ਤਾਂ ਸੁਣਿਆ ਹੀ ਹੈ, ਲੇਕਿਨ ਹੁਣ ਅੱਜ ਤੁਸੀਂ ਉਹਨੂੰ ਹੁੰਦਾ ਵੇਖ ਵੀ ਲਿਆ। ਅੱਛਾ ਜੀ, ਇਹ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਨੇ। ਬਿਲਾਲ ਯਾਮੀਨ ਇਹ ਨੂਨ ਲੀਗ ਦੇ ਰੁਕਨ ਨੇ। ਇਹਨਾਂ ਨੇ ਇਜਾਜ਼ ਸ਼ਫੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਰੁਕਨ ਨੇ। ਇਹਨਾਂ ਦੇ ਉੱਤੇ ਇਹਨਾਂ ਨੇ ਘੜੀ ਚੋਰੀ ਦਾ ਇਲਜ਼ਾਮ ਲਾਇਆ ਪਾਰਲੀਮੈਂਟ ਦੇ ਵਿੱਚ। CCTV ਫੁਟੇਜ ਮੰਗਵਾਈ ਗਈ, ਵੇਖੀ ਗਈ ਅਤੇ ਉਹ ਇਲਜ਼ਾਮ ਇਹਨਾਂ ਦਾ ਝੂਠਾ ਨਿਕਲਿਆ। ਜਿਹੜੇ ਇਜਾਜ਼ ਸ਼ਫੀ ਸਾਹਿਬ ਸਨ ਉਹਨਾਂ ਨੇ ਉਹਨਾਂ ਦੀ ਘੜੀ ਨਹੀਂ ਸੀ ਚੁੱਕੀ। ਬਿਲਾਲ ਯਾਮੀਨ ਸਾਹਿਬ, ਮਸ਼ਵਰਾ ਮੈਨੂੰ ਇਹ ਹੈ ਵੀ ਏਡੀਆਂ ਮਹਿੰਗੀਆਂ ਘੜੀਆਂ ਨਾ ਪਾਓ ਮੇਰਾ ਵੀਰ, ਜਾਂ ਫਿਰ ਪਾਈਆਂ ਨੇ ਤਾਂ ਉਹਨਾਂ ਨੂੰ ਸਾਂਭ ਕੇ ਰੱਖੋ, ਨਹੀਂ ਸਾਂਭੀਆਂ ਤੇ ਐਵੇਂ ਸ਼ਰੀਫ ਲੋਕਾਂ ਦੇ ਉੱਤੇ ਇਲਜ਼ਾਮ ਲਾਉਂਦੇ ਹੋ। ਬਹਰਹਾਲ ਫਿਰ ਬਿਲਾਲ ਯਾਮੀਨ ਸਾਹਿਬ ਨੇ ਈਵਾਨ ਦੇ ਵਿੱਚ ਮਾफ़ੀ ਮੰਗ ਲਈ, ਲੇਕਿਨ ਚਲੋ ਹੁਣ ਇਹਦੇ 'ਚ ਅਸੀਂ ਕੀ ਆਖੀਏ। ਮਾफ़ੀ ਮੰਗਣ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਸੋਚ ਕੇ ਇਹੋ ਜਿਹਾ ਇਲਜ਼ਾਮ ਲਾਉਣਾ ਚਾਹੀਦਾ ਸੀ, ਲੇਕਿਨ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਇਸ ਵੇਲੇ ਜਿਹੜੇ ਚੌਧਰੀ ਸਾਹਿਬ ਨੇ ਉਹਨਾਂ ਨੇ ਇਹੋ ਜਿਹੇ ਬੰਦੇ ਫਾਰਮ 47 ਦੇ ਉੱਤੇ ਦੋਸ਼ ਲਿਆ ਕੇ ਛੱਡ ਦਿੱਤੇ ਨੇ ਕਿ ਨਾ ਉਹਨਾਂ ਨੂੰ ਆਪਣੀ ਇੱਜ਼ਤ ਦੀ ਖਿਆਲ ਹੈ, ਨਾ ਉਹਨਾਂ ਨੂੰ ਪਾਰਲੀਮੈਂਟ ਦੀ ਇੱਜ਼ਤ ਦੀ ਖਿਆਲ ਹੈ। ਬਸ ਉਹਨਾਂ ਨੂੰ ਲੱਗਦਾ ਵੀ ਕੰਮ ਤੁੰਨ ਕੇ ਰੱਖੋ। ਮੈਨੂੰ ਉੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।